ਤਰ੍ਹਾਂ ਵੱਖ-ਵੱਖ ਕੌਕਸ ਬਣੀਆਂ ਹੋਈਆਂ ਹੈਗੀਆਂ ਵਾਸ਼ਿੰਗਟਨ ਡੀਸੀ ਦੇ ਵਿੱਚ ਵੱਖ-ਵੱਖ ਕਾਂਗਰਸਮੈਨਾਂ ਦੀਆਂ। ਇੱਕ ਹੁਣ ਕੱਲ ਬਣੀ ਆ ਕੌਕਸ ਨਵੀਂ ਟਰੱਕਿੰਗ ਕੌਕਸ, ਕਾਂਗਰੈਸ਼ਨਲ ਟਰੱਕਿੰਗ ਕੌਕਸ। ਜੀ ਟਰੱਕਿੰਗ ਨਾਲ ਰਿਲੇਟਡ ਇਸ਼ੂ ਜਿਹੜੇ ਆ ਟਰੱਕਿੰਗ ਇੰਡਸਟਰੀ ਨਾਲ, ਉਹਨੂੰ ਉਹ ਹੈਂਡਲ ਕਰੂਗੀ। ਜਿਹਦੇ ਵਿੱਚ ਰਿਪਰੈਜ਼ੈਂਟੇਟਿਵ ਡੇਵਿਡ ਟੇਲਰ ਆ, ਸ਼ਮੋਰੀ ਫਿਗਰਸ ਆ, ਹੈਰੀਅਟ ਹੈਗਮੈਨ ਆ, ਪੈਟ ਹੈਰੀਗਨ ਆ, ਡਗ ਲਾਮਲਫਾ ਆ, ਮੈਰੀ ਮਿਲਰ। ਇਹ ਵੀ ਦੇਖੋ ਨਾ ਜਿਹੜੇ ਟਰੱਕਿੰਗ ਇੰਡਸਟਰੀ 'ਚ ਆ ਵੀ ਤੁਹਾਨੂੰ ਕੋਈ ਇਹਨਾਂ ਦੇ ਨਾਲ ਕੰਟੈਕਟ ਹੈਗਾ ਕਿਸੇ ਕਾਂਗਰਸਮੈਨ ਨਾਲ? ਕਿਤੇ ਇਹ ਤਾਂ ਨਹੀਂ ਵੀ ਜਿਹੜੀ ਪੰਜਾਬੀ ਟਰੱਕਿੰਗ ਇੰਡਸਟਰੀ ਦੇ ਵਿੱਚ ਆ ਵੀ ਜਿਹੜੇ ਲੋਕ ਮੈਂ ਉਹ ਦੇਖ ਰਿਹਾ ਆ, ਓਇਡਾ ਆ, ਚਾਹੇ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਆ, ਚਾਹੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਆ, ਉਹ ਇਹਨੂੰ ਪੁਸ਼ ਕਰ ਰਹੇ ਆ। ਉਹ ਕਹਿੰਦੇ ਵੀ ਅਸੀਂ ਬਣਾਈ ਆ, ਅਸੀਂ ਇਹਨਾਂ ਨਾਲ ਪੂਰੀ ਸਪੋਰਟ ਕਰ ਰਹੇ ਆ। ਇਹ ਦੋਨੋਂ ਹੀ ਆਰਗੇਨਾਈਜੇਸ਼ਨਸ ਆ ਜੋ ਆਪਾਂ ਪਿਛਲੇ ਮਹੀਨਿਆਂ 'ਚ ਦੇਖੀਆਂ, ਜਿਹੜੇ ਟਰੱਕਿੰਗ ਦੇ ਐਕਸੀਡੈਂਟ ਹੋਏ ਆ ਉਹਨਾਂ ਨੂੰ ਲੈ ਕੇ ਇਹਨਾਂ ਨੇ ਬਹੁਤ ਜ਼ਿਆਦਾ ਜਿੱਦਾਂ ਆਰਟੀਕਲ ਵੀ ਲਿਖੇ ਵੀ ਦੇਖੋ ਜੀ ਇਹਨਾਂ ਦੇ ਬੰਦ ਹੋਣੇ ਚਾਹੀਦੇ ਆ, ਇਹਨਾਂ ਦੇ ਇਲੀਗਲ ਹੈਗੇ ਆ, ਇਲੀਗਲ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੈਗੇ ਆ ਇਹ ਕੈਂਸਲ ਹੋਣੇ ਚਾਹੀਦੇ ਆ। ਸੋ ਇਹ ਆਰਗੇਨਾਈਜੇਸ਼ਨਸ ਉਸ ਟਰੱਕਿੰਗ ਕੌਕਸ ਨੂੰ ਹੁਣ ਸਪੋਰਟ ਕਰ ਰਹੀਆਂ। ਆਪਣੀ ਵੀ ਕੋਈ ਆਰਗੇਨਾਈਜੇਸ਼ਨ ਹੈਗੀ ਆ ਉਸ ਟਰੱਕਿੰਗ ਕੌਕਸ ਦੇ ਵਿੱਚ, ਜਾਂ ਆਪਣੀ ਕੋਈ ਟਰੱਕਿੰਗ ਕੰਪਨੀ ਵਾਲੇ ਇਹ ਜਿਹੜੇ ਕਾਂਗਰਸਮੈਨ ਜਿਨ੍ਹਾਂ ਨੇ ਬਣਾਈ ਹੈਗੀ ਆ ਉਹਨਾਂ ਨਾਲ ਕੋਈ ਕੰਟੈਕਟ ਹੈਗਾ ਕਿ ਕੱਲ ਨੂੰ ਜਿਹੜੀ ਪੰਜਾਬੀ ਕਮਿਊਨਿਟੀ ਨੂੰ ਕੋਈ ਟਰੱਕਿੰਗ ਨਾਲ ਰਿਲੇਟਡ ਇਸ਼ੂ ਦੀ ਕੋਈ ਪ੍ਰੋਬਲਮ ਆਉਂਦੀ ਆ ਉਹ ਆਪਣੀ ਉੱਥੇ ਡਿਸਕਸ ਕਰ ਸਕਣ? ਡਗ ਲਮਾਲਫਾ ਦਾ ਮੈਨੂੰ ਪਤਾ ਹੈ ਹਰਜੋਤ ਸਿੰਘ ਜੀ। ਇਹ ਆਪਣੇ ਜਦੋਂ ਯੂਬਾ ਸਿਟੀ ਤੇ ਨਗਰ ਕੀਰਤਨ ਤੇ ਇਹਨਾਂ ਕਈ ਵਾਰੀ ਜਿਹੜੇ ਉੱਥੇ ਆਉਂਦੇ ਰਹੇ ਹੈਗੇ ਆ। ਸੋ ਜਿਹੜੇ ਯੂਬਾ ਸਿਟੀ ਵਾਲੇ ਆ, ਜਿਹੜੇ ਪ੍ਰਬੰਧਕ ਆ ਜਾਂ ਉੱਥੇ ਦੇ ਸੇਵਾਦਾਰ ਆ ਜਾਂ ਉੱਥੇ ਟਰੱਕਿੰਗ ਕੰਪਨੀ ਵਾਲੇ ਆ, ਉਹ ਭਾਈ ਇਹਨਾਂ ਦੇ ਨਾਲ ਅਪਰੋਚ ਜਿਹੜੀ ਉਹ ਤੁਹਾਨੂੰ ਕਰਨੀ ਚਾਹੀਦੀ। ਇਹ ਮੈਨੂੰ ਪਤਾ ਹੈ ਵੀ ਇਹ ਉੱਥੇ ਦੇਖੇ ਆ ਮੈਂ, ਤੇ ਉੱਥੇ ਬੋਲਦੇ ਵੀ ਜਿਹੜੇ ਉਹ ਹੈਗੇ ਆ ਤੇ ਉਹਨਾਂ ਨੂੰ ਸਨਮਾਨਿਤ ਵੀ ਜਿਹੜਾ ਉਹ ਕੀਤਾ ਜਾਂਦਾ ਰਿਹਾ ਆ। ਇਹ ਖੁਦ ਆਪ ਉੱਥੇ ਦੇ ਰਾਈਸ ਫਾਰਮਰ ਬਿਜ਼ਨਸ ਓਨਰ ਜਿਹੜੇ ਡਗ ਲਮਾਲਫਾ ਹੈਗੇ ਆ, ਸੋ ਰਿਪਰੈਜ਼ੈਂਟ ਕਰਦੇ ਆ ਫਸਟ ਡਿਸਟ੍ਰਿਕਟ ਨੂੰ ਉੱਥੇ। ਸੋ ਉਸ ਪਾਸੇ ਇਲਾਕੇ ਦੇ ਜਿਹੜੇ ਉਹ ਹੈਗੇ, ਸੋ ਮੇਕ ਸ਼ੋਰ ਕਰੋ ਇਹ ਰਿਪਬਲਿਕਨ ਪਾਰਟੀ ਦੇ ਹੀ ਆ, ਔਰੋਵਿਲ ਦੇ ਜੰਮੇ ਹੋਏ ਆ। ਸੋ ਬਿਲਕੁਲ ਨਾਲ ਸ਼ਹਿਰ ਆ ਯੂਬਾ ਸਿਟੀ ਦੇ। ਸੋ ਅਪਰੋਚ ਕਰਨੀ ਚਾਹੀਦੀ ਹੈ ਜਿਹੜੇ ਖਾਸ ਕਰਕੇ ਟਰੱਕਿੰਗ ਕੰਪਨੀ ਵਾਲੇ ਆ ਵੀ ਅਜਿਹੇ ਤੁਹਾਨੂੰ ਕਾਂਗਰਸਮੈਨ ਦੇ ਨਾਲ ਮਿਲਣਾ ਚਾਹੀਦਾ ਜਿਹੜਾ ਕਾਂਗਰੈਸ਼ਨਲ ਕੌਕਸ ਜਿਹੜੀ ਆ ਟਰੱਕਿੰਗ ਕੌਕਸ ਆ ਜਿਸ ਦੀ ਸ਼ੁਰੂਆਤ ਹੋਈ ਆ, ਵੀ ਉਹਨਾਂ ਦੇ ਨਾਲ ਤੁਸੀਂ ਸੰਪਰਕ ਜਿਹੜਾ ਉਹ ਕਰੋ। ਤੇ ਜਿਹੜੀ ਇੱਕ ਟਿੱਪਣੀ ਭਾਜੀ ਪਹਿਲੇ ਕਰਕੇ ਗਏ ਨਾ ਵੀ ਸਾਨੂੰ ਸੁਣ ਕੇ ਚੱਲ ਗਈਆਂ ਟਰੱਕਿੰਗ ਕੰਪਨੀਆਂ, ਕੋਈ ਨਹੀਂ, ਆ ਚਲਾਉਣ ਵਾਲੇ ਆ ਗਏ ਆ, ਸ਼ੌਨ ਡਫੀ ਹੋਣੀ ਤੁਹਾਡੀਆਂ ਜਿਹੜੀਆਂ ਚੱਲਦੀਆਂ ਆ ਉਹ ਆਪੇ ਉਸ ਹਿਸਾਬ ਦੇ ਨਾਲ ਠੀਕ ਕਰਨਗੇ। ਅਸੀਂ ਤੁਹਾਨੂੰ ਜੇ ਸਹੀ ਕੰਮ ਕਰਨ ਨੂੰ ਕਹਿੰਦੇ, ਜੇ ਤੁਸੀਂ ਨਹੀਂ ਸਹੀ ਕੰਮ ਕਰਨਾ ਤਾਂ ਫਿਰ ਭਾਜੀ ਸੁਣਨ ਦੀ ਲੋੜ ਵੀ ਨਹੀਂ ਉਹਨਾਂ ਲੋਕਾਂ ਨੂੰ। ਜੇ ਤੁਸੀਂ ਪੁੱਠੇ ਹੀ ਕੰਮ ਜਿਹੜੇ ਉਹ ਕਰਨੇ ਆ, ਸੋ ਸੁਣਿਆ ਵੀ ਨਾ ਕਰਨ ਜਿਨ੍ਹਾਂ ਨੇ ਪੁੱਠੇ ਕੰਮ ਜਿਹੜੇ ਉਹ ਕਰਨੇ ਹੁੰਦੇ ਆ। ਸੋ ਉਹਨਾਂ ਨੂੰ ਲੋੜ ਵੀ ਨਹੀਂ ਆ, ਨਾ ਹੀ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਆ ਵੀ ਆ ਕੇ ਜਿਹੜਾ ਉਹ ਤੁਸੀਂ ਸੁਣੋ। ਤੇ ਆ ਜਿਹੜੇ ਬਾਕੀ ਆ ਜਿਹੜੇ ਸਹੀ ਚੱਲਣਾ ਚਾਹੁੰਦੇ ਆ, ਜਿਹੜੇ ਚਾਹੁੰਦੇ ਆ ਵੀ ਤੁਹਾਡੀ ਰੋਜੀ ਰੋਟੀ, ਕੰਪਨੀਆਂ, ਡਰਾਈਵਰ, ਸਾਰੇ ਜਾਣੇ ਤੇ ਪਰਿਵਾਰ ਜਿਹੜੇ ਉਹ ਸਹੀ ਚੱਲਦੇ ਰਹਿਣ, ਤਾਂ ਇੱਕ ਤਾਂ ਸਹੀ ਚੱਲੋ। ਤੇ ਆ ਜਿਹੜੀ ਟਰੱਕਿੰਗ ਕੌਕਸ ਬਣੀ ਆ ਇਹਨਾਂ ਦੇ ਨਾਲ ਜਿਹੜਾ ਸੰਪਰਕ ਕਰੋ, ਇਹਨਾਂ ਦੇ ਨਾਲ ਇਹਨਾਂ ਨੂੰ ਦੱਸੋ ਵੀ ਮਸਲੇ ਜਿਹੜੇ ਅਸਲ 'ਚ ਤੁਹਾਡੇ ਕੀ ਆ, ਤਾਂ ਜੋ ਇਹ ਕੌਕਸ ਵਾਲੇ ਜੇ ਇਵੈਂਚੁਅਲੀ ਇਹਨਾਂ ਨੇ ਕੋਈ ਨਾ ਕੋਈ ਹਰਜੋਤ ਸਿੰਘ ਜੀ ਕੋਈ ਮਸਲੇ ਜਾਂ ਇਹਨਾਂ ਨੇ ਕੋਈ ਕਾਨੂੰਨ ਜਾਂ ਪਾਲਿਸੀਜ਼ ਦੇ ਉੱਤੇ ਫੈਸਲੇ ਲੈਣੇ ਆ, ਵੀ ਤੁਹਾਡੇ ਨਾਲ ਜਿਹੜਾ ਉਹ ਸੰਪਰਕ ਜਿਹੜਾ ਉਹ ਹੋਵੇ। ਬਿਲਕੁਲ ਇਹਨਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰੋ। 900 ਬਿਲੀਅਨ ਹਰਜੋਤ ਸਿੰਘ ਜੀ, 900 ਬਿਲੀਅਨ ਡਾਲਰ ਦੀ ਰੈਵਨਿਊ ਸੀਗੀ ਪਿਛਲੇ ਸਾਲ 'ਚ ਅਮਰੀਕਨ ਟਰੱਕਿੰਗ ਇੰਡਸਟਰੀ। 900 ਬਿਲੀਅਨ ਡਾਲਰ ਜਿੰਨਾ ਮਿਲਟਰੀ ਦਾ ਇੱਕ ਸਾਲ ਦਾ ਜਿਹੜਾ ਉਹ ਬਜਟ ਆ, ਉਹਨਾਂ ਜਿਹੜੀ ਮਨੀ ਆ ਅਮਰੀਕਾ ਦਾ ਜਿਹੜੀ ਟਰੱਕਿੰਗ ਇੰਡਸਟਰੀ ਆ ਉਹ ਜਨਰੇਟ ਕਰਦੀ ਆ। 8.4 ਮਿਲੀਅਨ ਜੌਬਸ, 84 ਲੱਖ ਜੌਬਾਂ ਕੱਲੀ ਟਰੱਕਿੰਗ ਇੰਡਸਟਰੀ ਤੋਂ ਜਿਹੜੀਆਂ ਉਹ ਪੈਦਾ ਹੁੰਦੀਆਂ ਨੇ। ਸੋ ਹੁਣ ਤੁਸੀਂ ਦੇਖ ਲਓ ਵੀ ਕਿਉਂ ਇੰਪੋਰਟੈਂਟ ਆ, ਕਿਉਂ ਰੀੜ ਦੀ ਹੱਡੀ ਟਰੱਕਿੰਗ ਨੂੰ ਇੱਥੇ ਜਿਹੜਾ ਉਹ ਆਖਿਆ ਜਾਂਦਾ ਆ। ਸੋ ਇਹ ਸਾਡਾ ਜਿਹੜਾ ਖਬਰ ਸ਼ੇਅਰ ਕਰਨ ਦਾ ਮਤਲਬ ਇਹ ਆ ਵੀ ਤੁਸੀਂ ਇਨਵੋਲਵ ਵੀ ਹੈਗੇ ਕਿ ਨਹੀਂ। 20% ਕਹਿੰਦੇ ਪੰਜਾਬੀ ਟਰੱਕਰਸ ਪੂਰੇ ਅਮਰੀਕਾ ਦੇ ਵਿੱਚ ਹੈਗੇ ਆ ਟਰੱਕਿੰਗ ਇੰਡਸਟਰੀ 'ਚ ਦੇਖਿਆ ਜਾਵੇ। 40% ਕਹਿੰਦੇ ਕੈਲੀਫੋਰਨੀਆ ਦੇ ਵਿੱਚ ਆ, 40 ਤੋਂ 60% ਦੇ ਵਿੱਚ ਮੈਂ ਪੜ੍ਹ ਰਿਹਾ ਸੀ ਪਿਛਲੇ ਆਰਟੀਕਲਸ। ਤੇ 1.5 ਲੱਖ ਪੰਜਾਬੀ ਜਿਹੜਾ ਆ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗਾ ਆ। ਸੋ ਜਿਹੜੀ ਇਹ ਕੌਕਸ ਬਣੀ ਆ ਨਾ, ਇਹਨਾਂ ਨੇ ਬਹੁਤ ਜ਼ਿਆਦਾ ਟਰੱਕਿੰਗ ਦੇ ਉੱਤੇ ਕੰਮ ਕਰਨਾ ਆ। ਸੋ ਜੋ ਆਰਗੇਨਾਈਜੇਸ਼ਨਸ ਉਹਨਾਂ ਨੂੰ ਸਪੋਰਟ ਕਰ ਰਹੀਆਂ ਉਹ ਇਮੀਗ੍ਰੈਂਟਸ ਦੇ ਵਾਲਾ ਹੱਕ 'ਚ ਨਹੀਂ ਹੈਗੀਆਂ। ਸੋ ਤੁਹਾਨੂੰ ਸਾਰਿਆਂ ਨੂੰ ਇਨਵੋਲਵ ਹੋਣਾ ਪੈਣਾ ਹੈਗਾ। ਸੋ ਬਿਲਕੁਲ